अस्सलाम वालेकुम, मैं औरंगजेब बेग ਤੇ ਤੁਸੀਂ ਵੇਖ ਰਹੇ ਹੋ ਮੀਡੀਆ ਟਾਪ। ਅੱਜ ਅਸੀਂ ਆਏ ਹਾਂ ਜੀ ਬਾਬੇ ਦੀ ਬੇਰੀ ਗੁਰਦੁਆਰਾ ਸਾਹਿਬ ਸਿਆਲਕੋਟ ਤੇ ਇਹ ਸ਼ਾਮ ਦਾ ਟਾਈਮ ਹੋ ਚੁੱਕਿਆ। ਤੁਹਾਨੂੰ ਬੇਰੀ ਵੀ ਦਿਖਾ ਲਿਆ ਜਿਹਦੇ ਬਾਰੇ 'ਚ ਕਿਹਾ ਜਾਂਦਾ ਕਿ ਬਾਬਾ ਜੀ ਗੁਰੂ ਨਾਨਕ ਸਾਹਿਬ ਇੱਥੇ ਜਦੋਂ ਆਏ ਤੇ ਉਹਨਾਂ ਉਹ ਬੇਰੀ ਦੇ ਥੱਲੇ ਕਿਆਮ ਕੀਤਾ ਬੈਠੇ ਤੇ ਇਹ ਬਾਬਾ ਜੀ ਨੂੰ ਬੇਰੀ ਨੇ ਵੇਖਿਆ ਹੈ ਤੇ ਬੜੀ ਇੱਕ ਮੁਕੱਦਸ ਚੀਜ਼ ਹੈ। ਜਿਹੜੇ ਸਾਡੇ ਸਿੱਖ ਯਾਤਰੀ ਆਉਂਦੇ ਨੇ ਬਾਹਰ ਦੇ ਮੁਲਕ ਉਹਨਾਂ ਦੀ ਕੋਸ਼ਿਸ਼ ਹੁੰਦੀ ਕਿ ਬੇਰੀ ਜ਼ਰੂਰ ਵੇਖੀਏ ਤੇ ਇੱਥੋਂ ਦੇ ਬੇਰ ਵੀ ਲੈ ਕੇ ਜਾਈਏ ਤੇ ਬੇਰ ਵੀ ਤੁਹਾਨੂੰ ਦਿਖਾ ਲੈਂਦੇ ਹਾਂ ਤੇ ਇੱਥੇ ਜਨਾਬ ਕੀ ਮਾਹੌਲ ਹੈ ਚਲੋ ਤੁਹਾਨੂੰ ਦਿਖਾ ਲਿਆ ਸਾਰਾ ਜਨਾਬ ਬਾਬੇ ਦੀ ਬੇਰੀ ਗੁਰਦੁਆਰਾ ਸਾਹਿਬ ਸਿਆਲਕੋਟ। ਕਿਹੜੀ ਬੇਰੀ ਜੀ? ਇਹ ਬਹੁਤ ਲੱਗਦਾ ਜੀ। ਅੱਛਾ ਵਾਹ ਜੀ ਵਾਹ, ਬਾਬਾ ਬਰਕਤ ਬੇਰੀ ਜੀ, ਕੋਈ ਆਮ ਬੇਰੀ ਥੋੜੀ ਹੈ। ਛੋਟੇ ਛੋਟੇ ਬੇਰ ਬਹੁਤ ਉਹ ਹੈ ਬੂਰ ਬੜਾ ਲੱਗਾ ਹੈ ਭਾਈ ਵਾਕਈ। ਵੀ ਲੱਗਾ, ਬੇਰ ਵੀ ਲੱਗੇ ਛੋਟੇ ਛੋਟੇ ਆ ਦੇਖੋ। ਕੀ ਬਾਤ ਹੈ। ਇਹਨੂੰ ਹੁੰਦਾ ਇਸ ਤਰ੍ਹਾਂ ਕਿ ਹੁਣ ਸੰਗਤਾਂ ਬਹੁਤ ਆਉਂਦੀਆਂ ਵਾ। ਹਾਂਜੀ ਉਹ ਜਿਹਦਾ ਕਿਸੇ ਤੇ ਹੱਥ ਜਾਂਦਾ ਨਾ ਉਹ ਛੱਡਦਾ ਨਹੀਂ। ਪੱਤੇ ਵੀ ਲਾ ਲਏ ਲੋਕਾਂ ਨੇ, ਪੱਤੇ ਵੀ ਲਾ ਕੇ ਲੈ ਜਾਂਦੇ ਛੋਟੇ ਛੋਟੇ ਬੇਰ। ਬਾਬਾ ਵੇਖੋ ਜੀ ਉਹ ਇਤਿਹਾਸਿਕ ਹਾਂ ਤੇ ਬੇਰ ਹੈ ਤੇ ਥੱਲੇ ਟਿਕਿਆ ਤੇ ਅਸੀਂ ਦੂਰ ਲਈਏ। ਇੱਕ ਮਿੰਟ ਲੱਭ ਜਾਂਦੇ ਪੈਸੇ ਜੀ। ਇੱਥੋਂ ਲੱਭੇਗਾ ਤੇ ਮਿੱਠਾ ਲੱਭ ਜਾਏਗਾ ਕੋਈ। ਨਹੀਂ ਕੱਚੇ ਆਲੇ ਆ। ਅੱਛਾ ਇਹ ਜੇ ਪਿਆ ਬੋਤਲ ਦੇ ਉਰਾ, ਇਹ ਬੋਤਲ ਦੇ ਉਰਾ, ਇਹ ਉਰਾ, ਇਹ ਅੱਛਾ ਠੀਕ ਹੈ। ਇਹ ਨਿੱਕੇ ਨਿੱਕੇ ਬੇਰ ਉਹ ਅੱਛਾ ਏਡਾ ਨਹੀਂ ਹੈ ਸਹੀ ਹਾਲੇ ਨਾ ਕੱਚੇ ਆ। ਜੀ ਜੀ। ਅਸਲ ਜੀ ਮੌਸਮ ਨਹੀਂ ਨਾ ਆਇਆ ਨਾ ਯਾਦ ਆ ਇਸ ਲੈ ਜਾਂਦੇ ਆ ਮਾਰਚ ਅਪ੍ਰੈਲ ਜਾਣੇ ਹਾਂ ਹੋ ਮਾਰਚ ਅਪ੍ਰੈਲ ਟਾਈਮ ਇਹ ਬੂਰੀ ਹਲੇ ਲੇਕਿਨ ਉਹ ਤੇ ਫਿਰ ਸਾਰੇ ਤਬਰਕ ਸਮਝ ਕੇ ਵੀ ਪ੍ਰਸ਼ਾਦ ਸਮਝ ਕੇ ਕਰਨਾ ਹੁੰਦਾ ਕਿ ਜਦੋਂ ਨਾ ਬੇਰ ਲੱਗਦੇ ਆ ਨਾ ਹਾਂਜੀ ਸਾਰੇ ਲਿਆ ਕੇ ਇਸ ਜਗ੍ਹਾ ਤੇ ਇਕੱਠੇ ਕਰ ਲੈਣੇ ਹੁੰਦੇ ਅੱਛਾ 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 ਤੇ ਇਕੱਠੇ ਕਰਕੇ ਅਸੀਂ ਫਿਰ ਇੱਥੋਂ ਚੁੱਕ ਕੇ ਅਸੀਂ ਰੱਖ ਲਈਦੇ ਆ। ਅੱਛਾ 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 ਕੀ ਬਾਤ ਹੈ। ਮੈਂ ਦੇਖੋ ਨਾ ਸੇਵਾਕਾਰ ਮੇਰੇ ਖਿਆਲ ਉਹੀ ਲਿਖੇ ਨਾ ਹਨਾ। ਹਾਂਜੀ ਹਾਂਜੀ ਮਾਰੀ ਹੋਈ ਹੈ। ਅੱਛਾ ਨਹੀਂ ਨਹੀਂ ਇਹਨਾਂ ਦੀ ਮੁਰੰਮਤ ਅਸੀਂ ਕੀਤੀ ਹੈ। ਇਹ ਦੋ ਪਿੱਲਰ ਸੇਮ ਉਹ ਵੀ ਹੈ, ਕੋਈ ਸ਼ਾਇਦ ਨਹੀਂ ਛੇੜਿਆ ਨਹੀਂ ਸੀ। ਅੱਛਾ ਹਾਂ ਇੱਕ ਇਹ ਪਿੱਲਰ ਤੇ ਇੱਕ ਉਹ ਪਿੱਲਰ ਜਿਹੜਾ। ਅੱਛਾ ਹਾਂਜੀ ਇਹ ਓਰੀਜਨੈਲਿਟੀ Original ਬਚਾਉਣਾ ਹੈ। ਇਹ ਰੈਨੋਵੇਸ਼ਨ ਕਰੀ ਦੀ ਹੈ। ਸਾਰਾ ਕੁਝ ਹੁੰਦਾ ਪਿਆ ਸੀ। ਇਹ ਦੇਖੋ ਅਸੀਂ ਜਿੰਨੀ ਕੁਝ ਜੋ ਕੁਝ ਬਚਿਆ ਸੀ ਬਚਾ ਸਕਦੇ ਸੀ, ਸਾਰਾ ਕੁਝ ਬਚਾਇਆ। ਹਾਂਜੀ ਇਹ ਜਿਹੜੀਆਂ ਪੱਥਰ ਹੈ ਉਹ ਵੀ ਉਹ ਲੱਗੇ ਆ, ਇਹਦੀਆਂ ਚਗਾਠਾਂ ਜਿਹੜੀਆਂ ਉਹ ਵੀ ਪੁਰਾਣੀਆਂ ਨੇ। ਹਾਂਜੀ ਸਾਡੇ ਅਨਫੋਰਚੂਨੇਟਲੀ ਬੜਾ ਕੁਝ ਹੀ ਲੱਗ ਗਿਆ। ਹੁਣ ਜਿੱਦਾਂ ਮਾਤਾ ਗੁਜਰੀ ਦਾ ਉੱਥੇ ਸ਼ਹੀਦਾਂ ਦੀ ਧਰਤੀ ਤੇ ਡਿਲੀਟ ਕਰਤਾ, ਉਹਦੀ ਥਾਂ ਤੇ ਬੜੀ ਆਲੀਸ਼ਾਨ ਦੀ ਬਹੁਤ ਕੁਝ ਲਾਤਾ। ਉਹਦਾ ਜਿਸ ਤਰ੍ਹਾਂ ਬਾਹਰ ਦੇ ਮੁਲਕਾਂ ਦੀ ਨਵੀਆਂ ਇਮਾਰਤਾਂ। ਹਾਂਜੀ ਹਾਂਜੀ ਤੋ ਨਵੀਆਂ ਇਮਾਰਤਾਂ ਆਜੋ ਨਾਲੇ ਬਾਹਰ ਵੇਚਦੇ ਪਰ ਇਹ ਆ ਬਿਲਕੁਲ ਸਿਆਣਾ। ਵੈਸੇ ਅੰਦਰ ਦੀ ਇੱਧਰ ਵੀ ਛੱਤ, ਉਸ ਸਾਈਡ ਦੀ ਛੱਤ ਦੀ ਅੰਦਰੋਂ ਛੱਤ ਹੈ। ਵਾਹਿਗੁਰੂ ਜੀ ਕਾ ਖਾਲਸਾ। ਸਾਹਮਣੇ ਹਾਂ ਇੱਥੇ ਹਾਂ ਠੀਕ। ਵਾਹ ਜੀ ਇੱਧਰ ਬੇਰੀ ਹੈ ਪਿੱਛੇ ਜਾ ਕੇ, ਹਾਂਜੀ ਉਹ ਪਿੱਛੋਂ ਦੀ ਜਾਵਾਂਗੇ। ਹਾਂ ਉਹ ਤੁਹਾਨੂੰ ਦੱਸ ਦੇਣ ਪੂਰਾ ਕਹਿੰਦਾ ਇਸ ਤੁਹਾਨੂੰ ਵਿਜ਼ਿਟ ਕਰਾਉਂਦੇ ਆ। ਅੱਛਾ ਕਰਾਂਗੇ ਹਾਂ ਤੁਸੀਂ ਆਪਣਾ ਕਰ ਲਓ ਨਾ ਪਹਿਲੇ। ਅੱਛਾ ਅੱਛਾ ਇਹ ਕਿਤਾਬਾਂ ਪਈਆਂ ਛੋਟੀਆਂ ਹਾਂਜੀ ਬੁੱਕ ਪਾਕਟ ਸਾਈਜ਼। ਗੁੱਟ ਕੇ ਪਏ ਹਾਂਜੀ ਜੀ ਲੰਗਰ ਹਾਲ ਬਹੁਤ ਹੀ ਖੂਬਸੂਰਤ ਬਰਤਨ ਸਾਫ ਸੁਥਰੇ ਰੱਖੇ ਨੇ ਔਰ ਸਾਫ ਸੁਥਰਾ ਮਾਹੌਲ ਪੱਖੇ ਠੀਕ ਹੈ ਨਾ। ਇੱਧਰ ਕਿਚਨ ਦਾ ਏਰੀਆ ਪਕਾਈ ਦਾ
ਫਤਿਹ ਸਿੰਘ ਸਨ ਜਿਨ੍ਹਾਂ ਨੇ ਤਵਾਰੀ ਤੇ ਸੰਸਕਾਰ ਕੀਤਾ ਗਿਆ। ਅੱਛਾ ਔਰ ਜਦੋਂ ਅਸੀਂ ਸੇਵਾ ਕਰਨ ਆਏ ਸਾਡੇ ਕੋਲ ਕੋਈ ਚੀਜ਼ ਨਹੀਂ ਸੀ ਕਿ ਰਹਿਣ ਨੂੰ ਅੱਛਾ ਰਹਿਣ ਨੂੰ ਫਿਰ ਅਸੀਂ ਉਹਦੇ ਦਰਵਾਜ਼ੇ ਬੰਦ ਕੀਤੇ ਤਿੰਨ ਤੇ ਇੱਕ ਦਰਵਾਜ਼ਾ ਲਾ ਕੇ 4 ਸਾਲ ਦੇ ਵਿੱਚ ਸੁੱਤੇ। ਅੱਛਾ ਕੀ ਬਾਤ ਹੈ। ਫਿਰ ਹੌਲੀ ਹੌਲੀ ਆਪਾਂ ਜਿੱਥੇ ਹੁਣ ਅੰਦਰ ਸੀਗੇ ਅੱਛਾ ਉੱਥੇ ਛੱਤ ਵੀ ਕੋਈ ਨਹੀਂ ਸੀਗੀ। ਹਾਂਜੀ। ਫਿਰ ਇਹ ਉਸ ਟਾਈਮ ਦੀ ਫੋਟੋ ਲਈ ਸੀ ਪਹਿਲੇ ਦੀ ਠੀਕ ਤੇ ਹੈ। ਲੰਗਰ ਹਾਲ ਓਪਨ ਹੁੰਦਾ ਸੀ ਪਿਛਲੀ ਸਾਈਡ। ਅੱਛਾ ਉਹ ਕੰਪੈਰੀਜ਼ਨ ਕਰਤਾ ਵਾ ਹਾਂਜੀ ਇਹ ਸਾਰਾ ਉੱਤੇ ਥੱਲੇ ਸੇਮ ਬਿਲਡਿੰਗ। ਹਾਂਜੀ ਗੁੱਡ। ਇੱਥੋਂ ਤੋਂ ਸ਼ੁਰੂ ਕੀਤਾ ਹਾਂਜੀ ਉਹ ਉੱਤੇ ਹਾਂ, ਤੇ ਇਹ ਫਿਰ ਇੱਥੇ ਪਹੁੰਚ ਗਏ। ਦੇਖੋ ਜੀ ਇਹ ਫਿਰ ਆ ਇੱਥੋਂ ਬਿਲਡਿੰਗ ਪਹਿਲੀ ਹਾਂਜੀ ਤੇ ਸੇਮ ਐਗਜ਼ੈਕਟਲੀ ਕਿਆ ਦੂਸਰੀ ਬਾਤ ਯਾਨੀ ਕਿ ਇਹਦੀ ਅੱਛੀ ਚੀਜ਼ ਇਹ ਹੈ ਕਿ ਉਹਨਾਂ ਨੇ ਲੂਜ਼ਿੰਗ ਐਨੀ original ਹਾਂ ਦੇਖੋ ਨਾ ਇਹਦੇ ਜਿਹੜੇ ਹੈਗੇ ਨੇ ਪਿਲਰਸ ਉਹੀ origignal ਉਹ ਜੀ ਮੌਜੂਦ ਨੇ। ਕਿਆ ਬਾਤ ਸਤਿ ਸ਼੍ਰੀ ਅਕਾਲ। ਇੱਥੋਂ ਹਾਂ ਇੱਥੇ ਅਸੀਂ ਖੜੇ ਹੋ ਕੇ ਕੀਤਾ ਨਾ ਜਿੱਦਾਂ ਹਾਂ ਬਣਾਈ ਬੈਠੀ ਹੈ ਸਾਡਾ ਤਾਂ ਕੋਈ ਆ ਲੰਗਰ ਦਾ ਆ ਬਾਹਰ ਸੀ ਪਹਿਲਾਂ ਹਾਂ ਇਹ ਉਦੋਂ ਯਾਨੀ ਕਿ ਖੁੱਲਾ ਸੀ ਓਪਨ। ਕਿਆ ਬਾਤ ਤੇ ਇਹ ਬਿਲਡਿੰਗ ਜਿਹੜੀ ਨਾ ਇਹ ਉਹ ਸਭ ਤੋਂ ਆਖਰ ਵਾਲੀ ਤਸਵੀਰ ਜਿਹੜੀ ਨਾ ਉਹ ਇਹ ਵੀ ਅੱਛਾ 0333 ਸਿਆਲਕੋਟ ਦਾ ਏਰੀਆ ਕੋਡ ਇਹ ਮੋਬਾਈਲ ਕੰਪਨੀ ਦਾ ਇਹ ਹਾਂਜੀ 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 ਔਰ ਇਹ ਭਾਈ ਸਾਹਿਬ ਜੀ ਇਹ ਭਾਈ ਜੀ ਇਸ ਗੁਰਦੁਆਰਾ ਦਾ ਇਤਿਹਾਸ ਇਹ ਹੈ ਕਿ ਇੱਥੇ ਨਾ ਇੱਕ ਮੁਸਲਮਾਨ ਫਕੀਰ ਆਏ ਸੀਗੇ ਹਾਂਜੀ ਤੇ 1517 ਵਿੱਚ ਅੱਛਾ ਉਹਨਾਂ ਦਾ ਨਾਮ ਸੀਗਾ ਪੀਰ ਹਮਜ਼ਾ ਗੌਸ। ਅੱਛਾ ਤੇ ਇੱਥੇ ਇੱਕ ਉਹਨਾਂ ਨੇ ਇਸਲਾਮ ਦਾ ਪ੍ਰਚਾਰ ਸ਼ੁਰੂ ਕੀਤਾ ਸੀ ਸਿਆਲਕੋਟ 'ਚ ਨਾ ਅੱਛਾ ਇਹ ਸ਼ਹਿਰ ਦੇ ਵਿੱਚ ਆ ਕੇ ਪ੍ਰਚਾਰ ਸ਼ੁਰੂ ਕੀਤਾ ਇਸਲਾਮ ਦਾ। ਤੇ ਇੱਥੇ ਇੱਕ ਹਿੰਦੂ ਪਰਿਵਾਰ ਸੀਗਾ ਜਿਨ੍ਹਾਂ ਦੇ ਘਰ ਨਾ ਔਲਾਦ ਨਹੀਂ ਸੀ ਹੈਗੀ ਅੱਛਾ ਤੇ ਉਹ ਉਸ ਪੀਰ ਦੇ ਕੋਲ ਗਏ ਕਹਿਣ ਲੱਗੇ ਕਿ ਵੀ ਸਾਡੇ ਘਰ ਨਾ ਔਲਾਦ ਨਹੀਂ ਹੈਗੀ, ਤੁਸੀਂ ਰੱਬ ਅੱਗੇ ਅਰਦਾਸ ਕਰੋ ਦੁਆ ਕਰੋ ਤੇ ਸਾਡੇ ਘਰ ਔਲਾਦ ਹੋ ਜਾਵੇ ਤੇ ਤੁਸੀਂ ਜੋ ਵੀ ਮੰਗੋਗੇ ਅਸੀਂ ਤੁਹਾਨੂੰ ਦੇਵਾਂਗੇ। ਅੱਛਾ ਤੇ ਉਹ ਪੀਰ ਕਹਿੰਦਾ ਕਿ ਚਲੋ ਠੀਕ ਹੈ ਮੈਂ ਅਰਦਾਸ ਤੇ ਕਰੂੰਗਾ ਪਰ ਇਹ ਸ਼ਰਤ ਹੈ ਕਿ ਜਿਹੜਾ ਪਹਿਲਾ ਬੱਚਾ ਤੁਹਾਡੇ ਘਰ ਹੋਏਗਾ ਉਹ ਤੁਸੀਂ ਮੈਨੂੰ ਦੇ ਕੇ ਜਾਣਾ ਮੇਰੇ ਦਰਬਾਰ ਤੇ ਛੱਡ ਕੇ ਜਾਇਓ। ਅੱਛਾ ਤੇ ਉਹ ਪਰਿਵਾਰ ਜਿਹੜਾ ਸੀ ਕਹਿੰਦਾ ਕਿ ਚਲੋ ਠੀਕ ਹੈ। ਤੇ ਪਰ ਜਿਸ ਟਾਈਮ ਉਹਨਾਂ ਦਾ ਘਰ ਪਹਿਲਾ ਬੱਚਾ ਹੋਇਆ ਤੇ ਉਹ ਮੁਕਰ ਗਏ। ਉਹ ਕਹਿੰਦੇ ਕਿ ਵੀ ਸਾਡਾ ਬੱਚਾ ਸਾਨੂੰ ਪਿਆਰਾ ਸੀ ਨਹੀਂ ਦੇਣਾ, ਇਹਨੂੰ ਮਾਫ ਕਰ ਦੇ, ਦੂਸਰਾ ਹੋਏਗਾ ਉਹ ਤੁਸੀਂ ਰੱਖ ਲਿਓ। ਤੇ ਉਹ ਪੀਰ ਕਹਿੰਦਾ ਕਿ ਚਲੋ ਠੀਕ ਹੈ। ਪਰ ਫਿਰ ਦੂਜਾ ਹੋਇਆ ਉਹ ਵੀ ਦੂਜੇ ਵਾਰੀ ਵੀ ਮੁਕਰ ਗਿਆ, ਕਹਿੰਦਾ ਤੁਸੀਂ ਤੀਸਰਾ ਰੱਖ ਲਿਓ ਵੀ ਸਾਨੂੰ ਪਿਆਰ ਹੈ। ਕਿਉਂਕਿ 7-8 ਸਾਲ ਲੰਘ ਗਏ ਝੂਠ ਬੋਲਦੇ ਲਾਰੇ ਲਾਉਂਦੇ ਉਹ ਆਪਣੇ ਬੱਚਿਆਂ ਦੇ ਪਿਆਰ ਵਿੱਚ ਆ ਗਏ। ਤੇ ਉਹ ਪੀਰ ਨੇ ਫਿਰ ਐਲਾਨ ਕੀਤਾ ਕਿ ਵੀ ਜਿਹੜਾ ਸਿਆਲਕੋਟ ਸ਼ਹਿਰ ਹੈ ਝੂਠਿਆਂ ਦਾ ਸ਼ਹਿਰ ਹੈ ਤੇ ਇਹਨੂੰ ਜਿਹੜਾ ਮੈਂ 40 ਦਿਨਾਂ ਦਾ ਚਿਲਾ ਕੱਟਾਂਗਾ ਤੇ 40 ਦਿਨਾਂ ਦੇ ਵਿੱਚ ਸਾਰਾ ਸ਼ਹਿਰ ਜਿਹੜਾ ਤਬਾਹ ਕਰ ਦਿਆਂਗਾ ਮੈਂ। ਉਹਨਾਂ ਨੇ ਫਿਰ ਆਪਣੀ ਗੁੰਬਦ ਵਿੱਚ ਬੈਠ ਕੇ ਜਿਹੜਾ ਸੀਗਾ ਮੱਠ ਬਣਿਆ ਹੁੰਦਾ ਸੀ ਉਹਦੇ 'ਚ ਬੈਠ ਕੇ ਆਪਣਾ ਉਹਨਾਂ ਨੇ ਚਿਲਾ ਕੱਟਣਾ ਸ਼ੁਰੂ ਕਰ ਦਿੱਤਾ ਸੀਗਾ। ਤੇ ਸਿਆਲਕੋਟ ਦੇ ਲੋਕ ਜਿਹੜੇ ਸੀਗੇ ਕਿਉਂਕਿ ਪੀਰ ਹਮਜ਼ਾ ਗੌਸ ਜਿਹੜਾ ਸੀਗਾ ਬੜਾ ਵਿਦਿਆ ਸ਼ਕਤੀ ਦਾ ਮਾਲਕ ਸੀਗਾ, ਉਹਨਾਂ ਕੋਲ ਸ਼ਕਤੀਆਂ ਕਾਫੀ ਸੀਗੀਆਂ। ਤੇ ਉਹ ਫਿਰ ਜਦੋਂ ਸਿਆਲਕੋਟ ਨੂੰ ਤਬਾਹ ਕਰਨ ਵਾਸਤੇ ਚਿਲਾ ਕੱਟਣਾ ਸ਼ੁਰੂ ਕੀਤਾ ਉਹਨਾਂ ਨੇ ਤੇ ਸਿਆਲਕੋਟ ਦੇ ਲੋਕਾਂ ਦੇ ਮੁਸੀਬਤਾਂ ਤਕਲੀਫਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ। ਕੋਈ ਨੇਰੀ ਤੂਫਾਨ ਆਉਂਦੇ ਸੀ ਉਹ ਨਹੀਂ ਸੀ ਰੁਕਦੇ, ਕੋਈ ਬਾਰਿਸ਼ਾਂ ਉਹ ਰੁਕਦੀਆਂ ਨਹੀਂ ਸੀ, ਉਹਨਾਂ ਦੇ ਡੰਗਰ ਮਰਨੇ ਸ਼ੁਰੂ ਹੋ ਗਏ। ਤੇ ਇਹ ਹੀ ਬਾਹਰ ਦਰਖਤ ਤੇ ਵੇਚਦਾ ਨਾ ਮੇਰੀ ਮਸ਼ਹੂਰ ਹੈ ਉਸ ਬੇਗ ਤੇ ਲਿਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਤੇ ਨਾਲ ਭਾਈ ਮਰਦਾਨਾ ਜੀ ਬੈਠੇ ਸੀਗੇ। ਫਿਰ ਸਿਆਲਕੋਟ ਦੇ ਲੋਕਾਂ ਨੇ ਸਾਰਿਆਂ ਨੇ ਆ ਕੇ ਫਿਰ ਆਪ ਜੀ ਨੂੰ ਜੋ ਕੁਝ ਵੀ ਹੋਇਆ ਸੀਗਾ ਸਾਰਾ ਕੁਝ ਉਹ ਆਪ ਜੀ ਨੂੰ ਦੱਸਿਆ ਤੇ ਫਿਰ ਅਰਦਾਸ ਬੇਨਤੀ ਕੀਤੀ ਕਿ ਤੁਸੀਂ ਸਾਨੂੰ ਇੱਥੇ ਬਚਾਓ। ਤੇ ਫਿਰ ਮਹਾਰਾਜ ਜੀ ਨੇ ਉਹ ਪੀਰ ਹਮਜ਼ਾ ਗੌਸ ਤੇ ਜਿਹੜਾ ਪਹਿਲਾਂ ਦੇ 2 ਦਫਾ ਭਾਈ ਮਰਦਾਨਾ ਜੀ ਨੂੰ ਭੇਜਿਆ ਉਹਨਾਂ ਦੇ ਕੋਲ। ਤੇ ਕਿਉਂਕਿ ਪੀਰ ਨੇ ਕਿਹਾ ਸੀ ਕੋਈ ਅੰਦਰ ਨਾ ਆਵੇ, ਕੋਈ 40 ਦਿਨਾਂ ਤੇ ਕਰਨਾ ਕੋਈ ਅੰਦਰ ਨਾ ਆਵੇ, ਨਾ ਮੈਂ ਸੂਰਜ ਚੰਦ ਦੇਖਣਾ ਤੇ ਨਾ ਮੈਂ ਕਿਸੇ ਨੂੰ ਬੁਲਾਉਣਾ ਹੈ। ਤੇ ਭਾਈ ਮਰਦਾਨਾ ਜੀ 2 ਵਾਰੀ ਗਏ ਤੇ ਵਾਪਸ ਆ ਗਏ। ਤੀਜੀ ਵਾਰੀ ਫਿਰ ਇਸ ਬੇਰੀ ਥੱਲੇ ਖੜੇ ਹੋ ਕੇ ਅਰਦਾਸ ਕੀਤੀ ਸੀ ਮਹਾਰਾਜ ਜੀ ਨੇ। ਉਹ ਜਦੋਂ ਅਰਦਾਸ ਕੀਤੀ ਉਹ ਜਿਹੜਾ ਗੁੰਬਦ ਸੀਗਾ ਜਿੱਥੇ ਉਹ ਪੀਰ ਬੈਠਾ ਸੀਗਾ ਉਹਦਾ ਗੁੰਬਦ ਤੋਂ ਫਟ ਗਿਆ ਸੀਗਾ। ਤੇ ਅੱਜ ਵੀ ਉਸੇ ਤਰ੍ਹਾਂ ਹੈਗਾ ਆ, ਉਹ ਉਸੇ ਤਰ੍ਹਾਂ ਫਟਿਆ ਹੋਇਆ ਵਾ। ਅੱਛਾ ਉਹ ਦੇਖਾਂਗੇ। ਹਾਂ ਹੈਗਾ ਆ ਓਕੇ ਪਰ ਉੱਥੇ ਕਬਰਸਤਾਨ ਹੈ ਉੱਥੇ ਜਾਣ ਨਹੀਂ ਦਿੰਦੇ। ਅੱਛਾ ਕਬਰਸਤਾਨ ਸਾਰਾ ਅੱਛਾ ਅੱਛਾ ਤੇ ਉਹ ਜਦੋਂ ਫਿਰ ਉਹ ਪੀਰ ਬਾਹਰ ਆਇਆ, ਬਾਹਰ ਆ ਕੇ ਉਹਨਾਂ ਨੇ ਮਹਾਰਾਜ ਜੀ ਨੂੰ ਪੁੱਛਿਆ ਕਿ ਵੀ ਤੁਸੀਂ ਮੈਨੂੰ ਕਿਉਂ ਰੋਕਿਆ ਹੈ, ਮੈਂ ਤੇ ਇਹਨਾਂ ਲੋਕਾਂ ਨੂੰ ਉਹਨਾਂ ਦੀ ਸਲਾਹ ਦੇ ਰਿਹਾ ਸੀਗਾ ਤੇ ਇਹ ਜਿਹੜੇ ਲੋਕ ਨੇ ਝੂਠੇ ਨੇ, ਆਪਣੇ ਵਾਅਦੇ ਨਹੀਂ ਪੂਰੇ ਕਰਦੇ। ਤੇ ਮਹਾਰਾਜ ਜੀ ਕਹਿੰਦੇ ਕਿ ਵੀ ਸਿਆਲਕੋਟ ਦੇ ਲੋਕ ਚੰਗੇ ਵੀ ਤਾਂ ਹੈਗੇ ਆ ਵਿੱਚ, ਸਾਰੇ ਗਲਤ ਨਹੀਂ ਹੋ ਸਕਦੇ। ਸਿਆਲਕੋਟ ਦੇ ਲੋਕ ਚੰਗੇ ਵੀ ਆ ਮਾੜੇ ਵੀ ਆ। ਤੁਸੀਂ ਇੱਕ ਇਨਸਾਨ ਦੀ ਜਿਹੜੀ ਗਲਤੀ ਹੈ, ਇੱਕ ਫੈਮਿਲੀ ਦੀ, ਇੱਕ ਪਰਿਵਾਰ ਦੀ ਗਲਤੀ ਕਰਕੇ ਸਾਰਾ ਸ਼ਹਿਰ ਨਹੀਂ ਤਬਾਹ ਕਰ ਸਕਦੇ। ਤੇ ਉਹ ਕਹਿੰਦਾ ਕਿ ਫਿਰ ਤੁਸੀਂ ਸਾਬਤ ਕਰੋ ਕਿ ਇੱਥੇ ਚੰਗਾ ਕੌਣ ਤੇ ਮਾੜਾ ਕੌਣ। ਤੇ ਫਿਰ ਆਪ ਜੀ ਨੇ 2 ਟਕੇ ਦਿੱਤੇ ਸੀ ਭਾਈ ਮਰਦਾਨੇ ਜੀ ਨੂੰ, 2 ਪੈਸੇ ਕਿ ਵੀ ਜਾ ਕੇ ਇੱਕ ਦਾ ਸੱਚ ਲੈ ਕੇ ਆਉਣਾ ਤੇ ਇੱਕ ਦਾ ਝੂਠ ਲੈ ਕੇ ਆਉਣਾ। ਉਹ ਭਾਈ ਮਰਦਾਨਾ ਜੀ ਫਿਰ ਫਿਰਦੇ ਜਿਹੜਾ ਭਾਈ ਮੂਲਾ ਖੱਤਰੀ ਇੱਕ ਨਾਮ ਸੀਗਾ, ਇੱਕ ਭਾਈ ਮੂਲੇ ਖੱਤਰੀ, ਉਹਨਾਂ ਦੇ ਕੋਲ ਗਏ ਤੇ ਉਹ ਭਾਈ ਮੂਲਾ ਖੱਤਰੀ ਕਰਾੜ ਸੀਗਾ। ਉਹਨਾਂ ਦੇ ਕੋਲ ਜਾ ਕੇ ਫਿਰ ਉਹਨਾਂ ਨੇ ਜਦੋਂ ਦੱਸਿਆ ਕਿ ਮੈਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੇਜਿਆ, ਮੈਂ ਸੱਚ ਤੇ ਝੂਠ ਲੈਣਾ ਹੈ। ਉਹਨਾਂ ਨੇ ਫਿਰ ਜਿਹੜੇ ਪੈਸੇ ਸੀਗੇ ਉਹ ਰੱਖ ਕੇ ਤੇ ਉਹਨੂੰ ਇੱਕ ਪਰਚੀ ਤੇ ਲਿਖ ਕੇ ਦਿੱਤਾ ਸੀ ਕਿ ਵੀ ਜੀਣਾ ਝੂਠ ਹੈ
ਤੇ ਮਰਨਾ ਸੱਚ ਹੈ। ਉਹ ਲਿਖ ਕੇ ਫਿਰ ਦਿੱਤੀਆਂ ਪਰਚੀਆਂ, ਫਿਰ ਪੀਰ ਅਮਦਾਵਾਸ ਨੂੰ ਦਿਖਾਈਆਂ। ਉਹਨਾਂ ਨੂੰ ਉਦਾਹਰਨ ਦਿੱਤਾ ਕਿ ਜਿਹੜੇ ਪੀਰ ਫਕੀਰ ਹੁੰਦੇ ਨੇ ਉਹ ਲੋਕਾਂ ਦੀ ਭਲਾਈ ਵਾਸਤੇ ਹੁੰਦੇ ਨੇ, ਲੋਕਾਂ ਨੂੰ ਵਸਾਉਣ ਵਾਸਤੇ ਹੁੰਦੇ ਨੇ। ਪੀਰਾਂ ਦਾ ਕੰਮ ਲੋਕਾਂ ਨੂੰ ਉਜਾੜਨਾ ਨਹੀਂ ਹੁੰਦਾ। ਜਿਹੜਾ ਪੀਰ ਸੀਗਾ ਉਹ ਵਾਪਸ ਚਲਾ ਗਿਆ। ਤੇ ਜਿਹੜੀ ਬੇਰੀ ਹੈ ਤਕਰੀਬਨ 600 ਸਾਲ ਤੋਂ ਜ਼ਿਆਦਾ ਪੁਰਾਣੀ, ਤੇ ਉਹ ਹਾਲੇ ਵੀ ਇਸ ਗੁਰਦੁਆਰੇ 'ਚ ਮੌਜੂਦ ਹੈ। ਉਸੇ ਬੇਰੀ ਦਾ ਕਰਕੇ ਇਸ ਗੁਰਦੁਆਰਾ ਨਾਮ ਜਿਹੜਾ ਬਾਬੇ ਦੀ ਬੇਰੀ ਰੱਖਿਆ ਗਿਆ ਸੀਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।